पैर बहुत करे। इन धुप लगेगी ना, सलाबा जहा हो गया, सैट हो जाऊ। मकसद है ना समान कट्टन का कि ना कलर जरा बहुत ज़्यादा फैलता ही आ रहा वा, तो सर्दी भी आ रही है, तो इस करके असीं क्या कि इन्होंने खत्म कर दे, सारा घोल के साफ करके तो प्लस्तर कर देंगे, ताकि जेडे ना फिर बचत हो जाएगी, नहीं तो कलर फैलता फैलता सारी दीवार खराब हो जाएगी। जी दीवार है ना अद्धी कच्ची है तो अद्धी पक्की दीवार है, ऊपर कच्ची है तो नीचे वाली साइड तो पक्की है। मिट्टी जी ना असीं साफ कर रहे हैं ताकि ना इत्थे प्लस्तर कर देंगे, तो नाले देखो पक्की इट जी ना निकल रही है नीचे। ये दीवार भी एक इट की है।
ਪਲਸਤਰ ਵਾਲਾ ਰਹਿ ਗਿਆ, ਪਲਸਤਰ ਕਰਕੇ ਫਿਰ 2 ਦਿਨ ਪਾਣੀ ਲੱਗਣਾ, 2 ਦਿਨ ਪਾਣੀ ਲਾ ਕੇ ਫਿਰ ਇਹਨਾਂ ਨੂੰ ਸੈਟਅਪ ਸਾਰਾ ਮਜ਼ਬੂਤ ਹੋ ਸਮਾਨ ਦੇ ਬਾਅਦ ਇਹ 4 ਪਾਈ ਅੰਦਰ ਵਿਛਾ ਕੇ ਉੱਤੇ ਗੱਦਾ ਗੁੱਦਾ ਰੱਖ ਦਿਆਂਗੇ ਨਾ। चलो ठीक, अल्लाह ने याद करिए, बिस्मिल्लाह। चलो अल्लाह और गरमाला दे गया। ਕੱਚੀ ਥਾਂ ਤੇ ਇਹ ਕਿੱਲਾ ਨਹੀਂ। ਹਾਂ ਇੱਥੇ ਕਿੱਲ ਲਾਵਾਂਗੇ ਕੱਚੀ ਥਾਂ ਤੇ ਤਾਂ ਕਿ ਸੀਮੈਂਟ ਖੜ ਜਾਵੇ। ਤੇ ਜਿਹੜਾ ਆ ਪਹਿਲੇ ਵੀ ਕਿੱਲ ਲਾ ਕੇ ਸੀਮੈਂਟ ਲਾਇਆ ਹੈ। ਆ ਜਿਹੜੀ ਖਾਲੀ ਜਗ੍ਹਾ ਪਈ ਆ ਇਹ ਵੀ ਬੰਦ ਹੋ ਜਾਏਗੀ। ਅਲਹਮਦੁਲਿਲਾ ਜੀ, ਕੰਮ ਤੇ ਅਸੀਂ ਖਤਮ ਕਰ ਲਿਆ। ਹੁਣ ਤੁਸੀਂ ਦੱਸਣਾ ਕਮੈਂਟ ਕਰਕੇ ਕਿ ਅਸੀਂ ਜਿਹੜਾ ਕੰਮ ਆ ਕਿਦਾਂ ਦਾ ਕੀਤਾ ਵਾ, ਅੱਛਾ ਕੀਤਾ ਕਿ ਨਹੀਂ। ਵੀ ਅਸੀਂ ਤਾਂ ਹੁਣ ਗਏ ਕਿ ਚਲੋ ਕਲਰ ਤਾਂ ਨਾ ਬਚਤ ਹੋ ਜਾਏਗੀ, ਕਲਰ ਮਿੱਟੀ ਸਾਰੀ ਕੱਟ। ਅਲਹਮਦੁਲਿਲਾ ਜੀ, ਕਮਰੇ ਦੀ ਤੇ ਮੈਂ ਮੋਟਾ ਸਫਾਈ ਕਰ ਲਈ ਤੇ ਹੁਣ ਥੋੜੀ ਹੈ ਨਾ ਫਰਸ਼ ਜਿਹੜਾ ਨਾ ਗੰਦਾ ਹੋਇਆ ਵਾ, ਤੇ ਹੁਣ ਜਿਹੜਾ 100 ਰੁਪਏ ਦਾ ਵਾਈਪਰ ਲੈ ਕੇ ਸੀ ਨਾ, ਹੁਣ ਕੰਮ ਆਊਗਾ। ਕਮਰਾ ਜਿਹੜਾ ਨਾ ਧੋਣਾ ਪੈਣਾ ਕਿਉਂਕਿ ਬਾਕੀ ਪਰ ਕੇ ਲੱਗ ਜਾਣੇ, ਉਹਦੇ ਨਾਲ ਬਿਸਤਰਾ ਰੱਖ ਕੇ ਪੈਪ ਲਗਾ ਕੇ ਤੇ ਉੱਥੇ ਰੱਖ ਪੈਪ ਦੇ ਨਾਲ ਧੋ ਲੈਣੇ। ਜਿੱਥੇ ਪੈਪ ਨਾ ਪਹੁੰਚਿਆ ਉੱਥੇ ਬਾਲਟੀ 'ਚ ਪਾਣੀ ਪਾ ਕੇ ਧੋ ਲਾਂਗੇ।
ਅਲਹਮਦੁਲਿਲਾ ਜੀ ਕਮਰਾ ਤੇ ਸਫਾਈ ਵਗੈਰਾ ਕਰ ਲਈ ਹੈ, ਝਾੜ ਪੂੰਝ ਵੀ ਹੋ ਗਿਆ। ਹੁਣ ਰਹਿ ਗਿਆ ਸਮਾਨ ਜਿਹੜਾ ਇਹ ਸਾਫ ਸੁਥਰਾ ਕਰਕੇ ਅੰਦਰ ਰੱਖ ਦੇ ਜੋੜ ਕੇ ਤੇ ਫਿਰ ਮੰਜੀਆਂ ਡਾਵਾਂਗੇ ਤੇ ਬੈਠ ਕੇ ਨਾ ਗੱਪਸ਼ਪ ਲਗਾਵਾਂਗੇ ਸਾਰੇ। ਇੱਥੇ ਸਫਾਈ ਕਰਕੇ ਨਾ ਤੇ ਮੰਜੀਆਂ ਡਾ ਕੇ ਤੇ ਇੱਥੇ ਬੈਠਾਂਗੇ ਕਿਉਂਕਿ ਫਿਰ ਇੱਥੇ ਸਕੂਲ ਦੇ ਹੁਣ ਬਾਹਰ ਨਾ ਠੰਡਾ ਮਾਹੌਲ ਆ, ਅੰਦਰ ਫਿਰ ਨਾ ਸੇਕ ਹੋ ਗਿਆ। ਤੇ ਜਦੋਂ ਇਹ ਤਪਸ਼ ਗਈ ਹੈ ਨਾ ਗਰਮੀ ਇੰਨੀ ਹੋਣ ਲੱਗੀ ਨਾ ਬਹੁਤ ਜ਼ਿਆਦਾ ਕਿ ਨਾ ਅੰਦਰ ਬੈਠੇ ਨਹੀਂ ਜਾਂਦਾ, ਹੱਬਸ ਹੋ ਜਾਂਦਾ ਇੰਨਾ ਜ਼ਿਆਦਾ ਕਿ ਉਹ ਬਹਿਣਾ ਵੀ ਔਖਾ ਹੋ ਜਾਂਦਾ। ਤੇ ਹੁਣ ਜਿੱਦਾਂ ਛਾਂ ਆਉਂਦੀ ਨਾ ਤੇ ਦਿਲ ਕਰਦਾ ਕਿ ਫਟਾਫਟ ਮੰਜੀ ਬਾਹਰ ਡਾਈਏ ਤੇ ਪੱਖਾ ਲਾਈਏ। वेरी गुड, ਇਹਦੀ बचत हो रही है ताकि ख़राब ना होवे। चलो अच्छा हो गया। लो जी अलहमदुलिल्लाह काम साडा मुकम्मल हो गया जी। देखो हुण जी असी जा रहे हैं थोड़ा जिहा मौसम इंजॉय करने वास्ते, चलिए ठंडी ठंडी हवा ले आइए बाहर हैं। मौसम बहुत खूबसूरत बनया सी ते इस करके असीं आए अपने स्टेशन ते माशाल्लाह बच्चे भी जाते माशाल्लाह। यकीन करो कि इन्नी प्यारी और ठंडी हवा चलन दी है, बदल भी बने हुए हैं तो दिल कर रहा कि बंदा इत्थे बैठ जाए। बिजली की तो लोड़ ही कोई नहीं हैगी, नाल माशाल्लाह मस्जिद भी हैगी। ਤੇ ਸਟੇਸ਼ਨ ਦਾ ਜਿਹੜਾ ਦਰਵਾਜ਼ਾ ਨਾ ਉੱਥੇ ਬੈਠੇ ਸੀ ਬੰਦੇ ਤੇ ਇਸ ਕਰਕੇ ਫਿਰ ਅਸੀਂ ਤੇ ਸਾਈਡ ਤੇ ਆ ਗਏ ਸੀ ਕਿ ਚਲੋ ਇੱਥੇ ਕਿੱਕਰ ਦੇ ਥੱਲੇ ਬੈਠਾਂਗੇ। ਤੇ ਪਰ ਕਿੱਕਰ ਦੀ ਕੁਰਸੀ ਜਿਹੜੀ ਉਹ ਲੁੱਟੀ ਹੋਈ ਹੈ, ਫਿਰ ਮੈਂ ਤੇ ਪੱਟੀ ਤੇ ਬੈ ਗਈ ਸੀ। माशाल्लाह जी देखो कितनी प्यारी हवा चल रही है। अस्सलाम वालेकुम, वेलकम टू बैक होम। ਇਹਨਾਂ ਗਏ ਸੀ ਦੁਪਹਿਰੇ, ਗਰਮੀ ਬਹੁਤ ਜ਼ਿਆਦਾ ਸੀ। ਜਦੋਂ ਆਏ ਨਾ ਤੇ ਜੰਨਤ ਵੀ ਘਬਰਾਈ ਹੋਈ ਸੀ ਕਿਉਂਕਿ ਘਰ 'ਚ ਵੀ ਗਰਮੀ ਬਹੁਤ ਸੀਗੀ। ਇਸ ਕਰਕੇ ਫਿਰ ਮੈਨੂੰ ਨਵਾਇਆ, ਫਰੈਸ਼ ਕੀਤਾ ਤੇ ਫਿਰ ਪੰਖਾ ਲਗਾ ਕੇ ਅਸੀਂ ਸੋ ਗਏ ਹਾਂ ਝੱਟ। ਤੇ ਹੁਣ ਜੇ ਸ਼ਾਮ ਹੋ ਗਈ ਹੈ ਤਾਂ ਹੁਣ ਅਸੀਂ ਬੈਠ ਗਏ ਹਾਂ ਤੇ ਮਾਸ਼ਾਅੱਲਾ ਹੁਣ ਖੇਲਣ ਲੱਗੇ। ਤੇ ਅੰਮਾ ਨੇ ਮੈਨੂੰ ਕਿਹਾ, ਮੇਰੀ ਕਲਾਸ ਲਈ ਕਿ ਉਹਨਾਂ ਸੁਰਮਾ ਪਾਇਆ ਦੀ ਅੱਖ ਦੇ ਵਿੱਚ ਤੇ ਹੁਣ ਸੁਰਮਾ ਪਾਉਣ ਲੱਗੀ ਹੈ। ਅੰਮਾ ਜੀ ਵੀ ਸੁਰਮਾ ਪਾਉਂਦੇ ਆ ਤੇ ਕਹਿੰਦੇ ਮੈਨੂੰ ਵੀ ਕਿ ਜੰਨਤ ਦੇ ਵੀ ਪਾ ਦੇ। देखी जाइए डिजाइन किने बनाती है। पा लिया और जन्नत गुल ने सुरमा, मैं उर्वत कहने लगा सी। हाँ अखा कालियां हो गई मेरे पुत्तियां। वाह जी वाह, काली काली आंखों वाली नशीली आंखों वाली जन्नत गुल। इधर देखो जन्नत गुल, इधर देखो गुल गुल। अम्मी माशाल्लाह दादी पोते दोनों दी अखा कालियां हो गई हैं। कुर्बान जावा, माशाल्लाह माशाल्लाह। सुरमा पास हटी मेरी आँख सारी भर दी।
चरखे के नीचे बहुत मिट्टी है। और देखो जी चरखा धोता ना तो कितना साफ सुथरा हो गया। इतनी मिट्टी मिट्टी नहीं जमी हुई सी, नाले बारिश मुर्शा भी हुई है ना, तो फिर छिट्टे वगैरह पे ना गारे दे तो जम गई मिट्टी। हाँ कपड़ा खोल गया ਹੁਣ ਜੀ ਨਾ ਨਵੇਂ ਕੱਪੜੇ ਜਿਹੜੇ ਨਾ ਉਹ ਬੰਨਾਂਗੇ, ਕਿਉਂਕਿ ਆ ਜਿਹੜੇ ਨਾ ਬਿਲਕੁਲ ਖਰਾਬ ਹੋਏ ਪਏ ਆ। ਇਹਨਾਂ ਨੂੰ ਹੁਣ ਲਾ ਦਿੰਨੇ ਆ ਤੇ ਫਿਰ ਤੇ ਅੰਮਾ ਜੀ ਤੇ ਰਲ ਕੇ ਜਿਹੜਾ ਨਾ ਇਹ ਤੇ ਕੱਪੜਾ ਪਾਵਾਂ। ਚਲੋ पैर बहुते काले पैर जेडे ना बहुते काले हो गए सी, इस करके मैं ब्लीच ला के चिट्टे कर लेने थोड़े जी। है अम्मा जी हो जाओगे चिट्टे, थोड़े बहुत साफ होंगे। ब्लीच तो मैं ला लिया, पर नाल ही जन्नत ने भी रोना शुरू कर दिता वा। ते हुण जन्नत नूं ना क्योंकि मैं पैरों के उपर भी लगा लिया ब्लीच, तो इस करके चप्पल भी नहीं पाई, तो नाले बाजुओं ते लगाई है। चेहरे तो नहीं मैं लगाई क्योंकि फिर बाल जेडे ना पीले ही हो जाते। अल्हम्दुलिल्लाह जी ब्लीच में लगा के ना तो हाथ धो ले, तो हम देखते हैं कि रंग साफ होया कि नहीं। दसो वाल तो ऑरेंज ही हो गए, पता नहीं किवें चिट्टे हो जाते हैं। अस ब्लीच ला के भी चिट्टे होए। मैं साडी बेटी भी नींद दे विच ही है। आ जाओ आ जाओ। कह रही थी कि आटा खत्म हो गया। बिल्कुल नहीं हैगा, 2 रोटी बन गई सिर्फ हुण 2 रोटियां बननियां। हाँ 2 बंदे खाने एक एक। तो फिर एक बंदा भुखा रहेगा। चलो मैं चक्की ते जाना पता करना। अगे मैं वैसे चक्की तो लंघिया बंद सी, शायद हुण खुल गई होवे। आटा लैन जी पहुंचिया, चक्की वाले भाई घरे गए, फोन किया उन्होंने आ जाओ यार आटा लेना, क्योंकि शाम तो साडी गली जी पुलिस खड़ी है बड़ी देर दी।